ਯਿਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਫਾਦਰ ਡੇ ਸੀ ਤੇ ਅਸੀਂ ਫਾਦਰ ਡੇ ਦੇ ਤਾਲੁਕ ਨਾਲ ਕੁਝ ਸਿੱਖਾਂਗੇ। ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਪਾਲੂਸ ਰਸੂਲ ਦਾ ਲਿਖਿਆ ਹੋਇਆ ਖਤ ਇਫਸੀਓਂ ਦੀ ਕਲੀਸਿਆ ਦੇ ਨਾਂ ਉਹਦੇ 6ਵੇਂ ਬਾਬ ਤੇ ਉਹਦੀ ਪਹਿਲੀ ਆਇਤ ਤੋਂ ਅਸੀਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਬੱਚਿਓ ਤੁਸੀਂ ਖੁਦਾਵੰਦ ਵਿੱਚ ਆਪਣੇ ਮਾਂ ਪਿਓ ਦੇ ਆਖੇ ਲੱਗੋ, ਕਿਉਂ ਜੋ ਇਹ ਚਾਹੀਦਾ ਹੈ ਆਪਣੇ ਮਾਂ ਪਿਓ ਦੀ ਇੱਜ਼ਤ ਕਰ। ਇਹ ਪਹਿਲਾ ਹੁਕਮ ਹੈ ਜਿਹਦੇ ਨਾਲ ਵਾਅਦਾ ਹੈ, ਤਾਂ ਜੋ ਤੇਰਾ ਭਲਾ ਹੋਵੇ ਤੇ ਤੇਰੀ ਉਮਰ ਜ਼ਮੀਨ ਉੱਤੇ ਵੱਡੀ ਹੋਵੇ। ਖੁਦਾ ਦੇ ਵਾਅਦੇ ਨੇ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਵਾਂ ਕਿ ਉਹ ਬੱਚੇ ਜਿਹੜੇ ਮਾਂ ਤੇ ਪਿਓ ਦੀ ਇੱਜ਼ਤ ਨਹੀਂ ਕਰਦੇ, ਉਹ ਇਹ ਗੱਲ ਸਮਝ ਲੈਣ ਭਈ ਜੇ ਤੁਸੀਂ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਨਹੀਂ ਕਰਦੇ ਤੇ ਫਿਰ ਉਹਦਾ ਨੁਕਸਾਨ ਕੀ ਹੁੰਦਾ, ਤੇ ਜਿਹੜੇ ਇੱਜ਼ਤ ਕਰਦੇ ਨੇ ਆਖੇ ਲੱਗਦੇ ਨੇ ਉਹਦਾ ਫਾਇਦਾ ਕੀ ਹੈ। ਅੱਜ ਮੈਂ 15 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨਾਲ ਖਾਸ ਗੱਲ ਕਰਨਾ ਚਾਹਨਾ, ਤੇ 35 ਸਾਲ ਤੋਂ ਲੈ ਕੇ 65 ਸਾਲ ਤੱਕ ਵੀ ਖਾਸ ਗੱਲ ਕਰਾਂਗਾ। 55 ਸਾਲ ਤੱਕ, 35 ਤੋਂ 55 ਸਾਲ ਤੱਕ ਵੀ ਖਾਸ ਗੱਲ ਕਰਾਂਗਾ, ਇਸ ਲਈ ਕਿ 15 ਸਾਲ ਤੋਂ ਲੈ ਕੇ 35 ਸਾਲ ਤੱਕ 20 ਸਾਲ ਦਾ ਅਰਸਾ ਹੈ, ਤੇ 35 ਤੋਂ 55 ਤੱਕ 55 ਤੱਕ 20 ਸਾਲ ਦਾ ਅਰਸਾ ਹੈ। ਇਹ 40 ਸਾਲ ਇਨਸਾਨ ਦੀ ਜ਼ਿੰਦਗੀ ਦੇ ਬੜੇ ਖਾਸ ਨੇ। ਇਹਦੇ ਵਿੱਚ ਉਹਨੇ ਜਿਸਮਾਨੀ ਕਮਾਈ ਵੀ ਕਰਨੀ ਹੈ ਤੇ ਰੂਹਾਨੀ ਕਮਾਈ ਵੀ ਕਰਨੀ ਹੈ, ਦੋਵਾਂ ਨੂੰ ਕਰਨਾ ਹੈ। ਤੇ ਅੱਜ ਫਾਦਰ ਡੇ ਆ ਤੇ ਖੁਦਾ ਵੱਲੋਂ ਹੁਕਮ ਹੈ, ਇਹ ਉਹ ਹੁਕਮ ਹੈ ਜਿਹੜਾ ਖੁਦਾ ਨੇ ਆਪਣੇ ਬੰਦੇ ਮੂਸਾ ਨੂੰ ਪਹਾੜ ਤੇ ਬੁਲਾ ਕੇ ਤੇ 10 ਹੁਕਮ ਜਦੋਂ ਖੁਦਾ ਨੇ ਆਪਣੇ ਹੱਥ ਨਾਲ ਲਿਖ ਕੇ ਦਿੱਤੇ, ਤੇ ਉਹਦੇ 'ਚ 5ਵਾਂ ਹੁਕਮ ਸੀ, ਤੂੰ ਆਪਣੇ ਪਿਓ ਤੇ ਆਪਣੀ ਮਾਂ ਦੀ ਇੱਜ਼ਤ ਕਰ ਤਾਂ ਜੋ ਤੇਰਾ ਭਲਾ ਹੋਵੇ ਤੇ ਤੇਰੀ ਉਮਰ ਵੱਡੀ ਹੋਵੇ। ਇਹ ਖੁਦਾ ਨੇ ਉਦੋਂ ਬਨੀ ਇਸਰਾਈਲ ਨੂੰ ਕਿਹਾ ਸੀ, ਇੱਕ ਹੁਕਮ ਦਿੱਤਾ ਸੀ, ਇਹਦੇ ਵਿੱਚ ਕੋਈ ਬਦਲੀ ਨਹੀਂ ਹੋ ਸਕਦੀ, ਕੋਈ ਘਾਟਾ ਵਾਧਾ ਨਹੀਂ ਹੋ ਸਕਦਾ। ਤੇ ਇਹ ਵੀ ਗੱਲ ਕਰਨਾ ਚਾਹਨਾ ਵਾਂ, ਉਹੀ ਗੱਲ ਨੂੰ ਪਾਲੂਸ ਰਸੂਲ ਇਫਸਸ ਦੀ ਕਲੀਸਿਆ ਨੂੰ ਲਿਖਦਾ ਹੈ ਤੇ ਉਹਨਾਂ ਨੂੰ ਆਂਦਾ ਹੈ ਕਿ ਬੱਚਿਓ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੋ ਤਾਂ ਜੋ ਤੁਹਾਡੀ ਉਮਰ ਵੱਡੀ ਹੋਵੇ ਤੇ ਤੁਹਾਡਾ ਭਲਾ ਹੋਵੇ। ਇਹ ਗੱਲ ਦੱਸਦੀ ਏ ਕਿ ਜਿਸ ਬੰਦੇ ਨੇ, ਜਿਸ ਬੱਚੇ ਨੇ ਆਪਣੀ ਉਮਰ ਵੱਡੀ ਕਰਨੀ ਹੈ, ਲੰਮੀ ਕਰਨੀ ਹੈ, ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਮਾਂ ਤੇ ਪਿਓ ਦੇ ਆਖੇ ਲੱਗੇ ਤੇ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੇ। ਤੇ ਜਿਹੜਾ ਨਹੀਂ ਕਰਨਾ ਚਾਹੁੰਦਾ ਫਿਰ ਉਹਦੀ ਆਪਣੀ ਮਰਜ਼ੀ। ਲੇਕਿਨ ਖੁਦਾ ਦਾ ਵਾਅਦਾ ਹੈ ਕਿ ਜਿਹੜਾ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੇਗਾ, ਉਹਨਾਂ ਦੇ ਆਖੇ ਲੱਗੇਗਾ, ਉਹਨਾਂ ਦਾ ਫਰਮਾਬਰਦਾਰ ਰਹੇਗਾ, ਉਹਨੂੰ ਉਮਰ ਵੱਡੀ ਕਰਨ ਦਾ ਹੱਕ ਹੋਏਗਾ, ਕਿਉਂ ਖੁਦਾ ਉਹਦੀ ਵੱਡੀ ਉਮਰ ਕਰੇਗਾ, ਕਿ ਉਹ ਆਪਣੇ ਕੰਮਾਂ ਨਾ ਕਰੇਗਾ। ਤੇ ਜੇ ਉਹ ਆਖੇ ਨਹੀਂ ਲੱਗਦਾ, ਫਰਮਾ ਬਰਦਾਰੀ ਨਹੀਂ ਕਰਦਾ, ਮਾਂ ਪਿਓ ਦੀ ਇੱਜ਼ਤ ਨਹੀਂ ਕਰਦਾ, ਤੇ ਫਿਰ ਉਹਦੀ ਉਮਰ ਦੇ ਦਿਨ ਘਟਦੇ ਜਾਂਦੇ ਨੇ, ਘਟਦੇ ਜਾਂਦੇ ਨੇ, ਘਟਦੇ ਜਾਂਦੇ ਨੇ ਤੇ ਘਟਦੇ ਜਾਂਦੇ ਨੇ। ਤੇ ਅੱਜ ਆਪ ਸਮਝ ਲਓ ਉਹ ਕਿਹੜਾ ਬੰਦਾ ਹੈ ਜਿਹੜਾ ਕਹਿੰਦਾ ਕਿ ਮੇਰੀ ਉਮਰ ਲੰਮੀ ਨਾ ਹੋਵੇ। ਤੇ ਖੁਦਾ ਨੇ ਇੱਕ ਰਾਜ਼ ਦੱਸਿਆ
ਲੰਮੀ ਉਮਰ ਕਰਨ ਦੀ ਇੱਕ ਕੁੰਜੀ ਦੱਸੀ ਏ, ਤੇ ਕੁੰਜੀ ਤੁਹਾਡੇ ਕੋਲ ਏ, ਉਹ ਰਾਜ਼ ਤੁਹਾਡੇ ਕੋਲ ਏ, ਉਹ ਤਰੀਕਾਕਾਰ ਤੁਹਾਡੇ ਕੋਲ ਏ, ਉਹ ਕੁਲੀਆ ਤੁਹਾਡੇ ਕੋਲ ਏ ਕਿ ਤੁਸੀਂ ਆਪਣੇ ਹੀ ਮਾਂ ਪਿਓ ਦੀ ਇੱਜ਼ਤ ਕਰਨੀ ਏ ਤੇ ਤੁਹਾਡੀ ਜ਼ਮੀਨ ਤੇ ਉਮਰ ਲੰਮੀ ਹੋਣੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਜ਼ਮੀਨ ਤੇ ਲੰਮੀ ਉਮਰ ਆਪਣੇ ਮਾਂ ਪਿਓ ਦੀ ਇੱਜ਼ਤ ਕਰਕੇ ਕਰ ਲਾਂਗੇ ਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਮਿਲੇਗੀ? ਕਈ ਇੰਝ ਹੀ ਸਮਝਦੇ ਨੇ ਬਸ ਮਾਂ ਪਿਓ ਦੀ ਇੱਜ਼ਤ ਕਰ ਲਓ ਤੁਸੀਂ ਜੰਨਤ 'ਚ ਜਾਓਗੇ। ਇਹ ਕੋਈ ਤਾਲੀਮ ਨਹੀਂ ਹੈਗੀ। ਦੁਨੀਆ ਦਾ ਕੰਮ ਜਦੋਂ ਤੁਸੀਂ ਦੁਨੀਆ ਤੇ ਕਰਦੇ ਹੋ ਤੇ ਉਹਦਾ ਫਲ ਤੁਹਾਨੂੰ ਮਿਲਦਾ ਹੈ। ਖੁਦਾ ਇਹ ਕਹਿੰਦਾ ਵੇ ਕਿ ਜਿਹੜਾ ਸ਼ਖਸ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੇਗਾ, ਆਪਣੇ ਮਾਂ ਪਿਓ ਦੇ ਆਖੇ ਲੱਗੇਗਾ, ਉਹਨਾਂ ਦੀ ਫਰਮਾਬਰਦਾਰੀ ਕਰੇਗਾ ਤੇ ਉਹਦੀ ਉਮਰ ਜ਼ਮੀਨ ਤੇ ਲੰਮੀ ਹੋਏਗੀ ਤੇ ਉਹਦਾ ਭਲਾ ਹੋਏਗਾ। ਤੇ ਜੰਨਤ 'ਚ ਜਾਣ ਲਈ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਤੁਹਾਨੂੰ ਇੱਕ ਕੰਮ ਹੋਰ ਕਰਨਾ ਪਏਗਾ। ਆਪਣੇ ਅਸਮਾਨੀ ਬਾਪ ਦੀ ਮਰਜ਼ੀ ਤੇ ਚੱਲਣਾ ਪਏਗਾ। ਇਸ ਲਈ ਕਿ ਜੇ ਤੁਸੀਂ ਆਪਣੇ ਅਸਮਾਨੀ ਬਾਪ ਦੀ ਮਰਜ਼ੀ ਨਾਲ ਨਹੀਂ ਚੱਲਦੇ ਤੇ ਫਿਰ ਵੀ ਤੁਹਾਡੀ ਲੰਮੀ ਨਹੀਂ ਉਮਰ ਹੋ ਸਕਦੀ। ਉਹ ਲੰਮੀ ਉਮਰ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਹੈ। ਜੇ ਤੁਸੀਂ ਅਸਮਾਨੀ ਬਾਪ ਦਾ ਕਹਿਣਾ ਮੰਨਦੇ ਹੋ, ਉਹਦੀ ਫਰਮਾਬਰਦਾਰੀ ਕਰਦੇ ਹੋ, ਉਹਦੇ ਆਖੇ ਲੱਗਦੇ ਹੋ, ਤਾਂ ਫਿਰ ਸਮਝ ਲਓ ਕਿ ਫਿਰ ਤੁਹਾਡੇ ਲਈ ਜੰਨਤ ਹੈ, ਫਿਰ ਤੁਹਾਡੇ ਲਈ ਖੁਦਾ ਦੀ ਬਾਦਸ਼ਾਹੀ ਹੈ। ਤੇ ਜੇ ਆਖੋ ਮੈਂ ਇੱਕ ਹੀ ਕੰਮ ਕਰ ਲਵਾਂ ਤੇ ਅੱਗੇ ਨਾ ਹੋਵੇ ਤੇ ਫਿਰ ਇਹ ਨਹੀਂ ਹੋ ਸਕਦਾ। ਖੁਦਾ ਨੇ ਦੋਵਾਂ ਦੇ ਤਰੀਕੇ ਅਲੱਗ-ਅਲੱਗ ਕਰਕੇ ਦੱਸੇ ਨੇ। ਮੈਂ ਇਹਦੇ ਤੇ ਇੱਕ ਹੋਰ ਵੀਡੀਓ ਦੱਸਾਂਗਾ, ਇੱਕ ਹੋਰ ਵੀਡੀਓ ਕਰਾਂਗਾ ਕਿ ਅੱਜ ਮੇਰੇ ਕੋਲ ਇਸ ਵਕਤ ਟਾਈਮ ਘੱਟ ਹੈ, ਲੇਕਿਨ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਮੈਂ ਕਿ ਫਾਦਰ ਡੇ ਜਾਂ ਮਦਰ ਡੇ, ਫਾਦਰ ਡੇ ਦਾ ਤਿਉਹਾਰ ਕਿਉਂ ਆਇਆ, ਕਿਉਂ ਜ਼ਰੂਰਤ ਪੇਸ਼ ਆਈ। ਖੁਦਾ ਨੇ ਤੇ ਨਹੀਂ ਕਿਹਾ, ਲੇਕਿਨ ਇਹ ਦਿਨ ਜਿਹੜਾ ਮਨਾਉਣ ਲਈ ਦੁਨੀਆ ਮਨਾਉਂਦੀ ਏ, ਇਸ ਦਿਨ ਬੱਚੇ ਆਪਣੇ ਪਿਓ ਵੱਲ ਧਿਆਨ ਕਰਦੇ ਨੇ ਤੇ ਆਪਣੀ ਮਾਂ ਵੱਲ ਧਿਆਨ ਕਰਦੇ ਨੇ। ਸ਼ਾਇਦ ਉਹਨਾਂ ਨੇ ਸਾਲ 'ਚ ਇੱਕ ਵਾਰੀ ਕਰਨਾ ਹੈ, ਨਹੀਂ। ਖੁਦਾ ਦਾ ਹੁਕਮ ਹੈ ਵੇ ਕਿ ਤੁਸੀਂ ਆਪਣੇ ਮਾਂ ਤੇ ਪਿਓ ਦੇ ਆਖੇ ਲੱਗੋ। ਇੱਕ ਦਿਨ ਨਹੀਂ, ਇੱਕ ਦਿਨ ਮਿਲਣ ਆ ਗਏ ਉਹ ਨਹੀਂ, ਜਾਂ ਇੱਕ ਦਿਨ ਕਰ ਲਿਆ ਉਹ ਨਹੀਂ, ਹਰ ਵੇਲੇ ਦੀ ਗੱਲ ਹੈ। ਖੁਦਾ ਨੇ ਬਾਉਂਡ ਕਰ ਦਿੱਤਾ ਹੈ, ਇੱਕ ਚੀਜ਼ ਤੇ ਰੱਖ ਦਿੱਤਾ ਕਿ ਤੁਸੀਂ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰਨੀ ਹੈ, ਉਹਦੇ ਆਖੇ ਲੱਗਣਾ, ਉਹਦੀ ਫਰਮਾਬਰਦਾਰੀ ਕਰਨੀ ਹੈ। ਤੇ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਕਿ ਤਿਉਹਾਰ ਕਿੰਨੇ ਨੇ ਤੇ ਅਸੀਂ ਕਿਉਂ ਮਨਾਉਂਦੇ ਆ ਤੇ ਵਜ੍ਹਾ ਕੀ ਹੈ, ਇਹਦੇ ਅੰਦਰ ਸਾਡੀਆਂ ਗਲਤੀਆਂ ਕੀ ਨੇ। ਇਹ ਅਗਲੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਅਗਲੀ ਵੀਡੀਓ ਦਾ ਵੀ ਇੰਤਜ਼ਾਰ ਕਰੋਗੇ ਤੇ ਨਾਲੇ ਧਿਆਨ ਨਾਲ ਸੁਣੋਗੇ। ਤੇ ਅੱਜ ਇੰਨੀ ਗੱਲ ਸਮਝ ਲਓ ਕਿ ਮੈਂ ਕਹਿੰਦਾ ਕਿ ਉਹ ਮੁਬਾਰਕ ਸ਼ਖਸ ਹੈ ਜਿਹਦਾ ਮਾਂ ਤੇ ਪਿਓ ਜ਼ਿੰਦਾ ਹੈ। ਵਕਤ ਹੈ ਕਿ ਤੁਸੀਂ ਆਪਣੇ ਮਾਂ ਪਿਓ ਦੇ ਆਖੇ ਲੱਗੋ, ਉਹਨਾਂ ਦੀ ਇੱਜ਼ਤ ਕਰੋ ਤੇ ਉਹਨਾਂ ਦਾ ਹੁਕਮ ਮੰਨੋ। ਤੁਸੀਂ ਖੁਦਾ ਨੂੰ ਵੀ ਰਾਜ਼ੀ ਕਰੋ ਤੇ ਬੰਦੇ ਨੂੰ ਵੀ ਰਾਜ਼ੀ ਕਰੋ। ਖੁਦਾ ਤੁਹਾਨੂੰ ਬਰਕਤ ਦੇਵੇ।